ਹੁਣ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹ ਲੱਗੀ ਜਾਂਦਾ ਉਹਨਾਂ ਨੂੰ ਵੀ ਮੁੱਖ ਮੰਤਰੀ ਬਹੁਤ ਵਧੀਆ, ਸਰਕਾਰ ਬਹੁਤ ਵਧੀਆ, ਕਿਉਂਕਿ ਭੇਡਾਂ ਬਹੁਤ ਨੇ। ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ 'ਚ ਜਾਂ ਉਹਨਾਂ ਦੀ ਜਿਹੜੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਪੰਜਾਬ ਸਰਕਾਰ ਹੈਗਾ। ਜਿਹੜੇ ਵੀ ਕੋਰਟਾਂ ਦੇ ਵਿੱਚ ਤੱਥ ਪੇਸ਼ ਕੀਤੇ ਜਾਂਦੇ ਨੇ, ਤੱਥ ਲਗਾਏ ਜਾਂਦੇ ਨੇ, ਜਾਂ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਜਿਹੜੀ ਸੈਂਟਰ ਨੂੰ ਰਿਪੋਰਟ ਭੇਜੀ ਜਾਂਦੀ ਆ, ਉਹ ਕਿਤੇ ਨਾ ਕਿਤੇ ਬੇਤੁਕੀ ਗਲਤ ਤੱਥ ਪੇਸ਼ ਕੀਤੇ ਜਾਂਦੇ ਆ। ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ, ਭਾਈ ਪਰਮਜੀਤ ਸਿੰਘ ਭਿਓਰਾ ਸਾਹਿਬ ਦੀ ਪਟਿਆਲੇ 'ਚ ਕਿੰਨੇ ਸਮੇਂ ਤੋਂ ਐਸਐਸਪੀ ਸਾਹਿਬ ਕੋਲ ਜਿਹੜੀ ਉਹਦੀ ਪਈ ਆ ਐਪਲੀਕੇਸ਼ਨ ਪਈ ਆ, ਉਹਨੂੰ ਕਿਉਂ ਨਹੀਂ ਪਰੋਲ ਦਿੱਤੀ ਜਾਂਦੀ? ਅਮਰਤਪਾਲ ਸਿੰਘ ਦੀ ਐਨਐਸਏ ਹਟਾ ਦਿੱਤੀ ਗਈ ਆ, ਉਹਨੂੰ ਪੰਜਾਬ 'ਚ ਕਿਉਂ ਨਹੀਂ ਸ਼ਿਫਟ ਕੀਤਾ ਜਾਂਦਾ? ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਬਾਰੇ ਕਿਉਂ ਸਟੈਂਡ ਨਹੀਂ ਲੈਂਦੀ ਪੰਜਾਬ ਸਰਕਾਰ? ਜਿਹੜਾ ਦਵਿੰਦਰਪਾਲ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ, ਉਹ ਲੰਮੇ ਸਮੇਂ ਤੋਂ ਬਿਮਾਰੀ ਦੇ ਵਿੱਚ ਜਕੜੇ ਹੋਏ ਨੇ। ਕੀ ਮਤਲਬ ਐਡਾ ਜ਼ਬਰ, ਐਡਾ ਕਹਿਰ ਸਰਕਾਰਾਂ ਢਾ ਰਹੀਆਂ, ਉਹਨੂੰ ਬਿਮਾਰੀ ਦੇ ਨਾਂ ਤੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਸਕਦਾ? ਲੋਕਾਂ ਨੂੰ ਦੇਸ਼ ਪ੍ਰਦੇਸ਼ 'ਚ ਪਤਾ ਵੀ ਅਸੀਂ ਪਹਿਲਾਂ ਵੀ ਗੁਲਾਮ ਸੀ, ਅੱਜ ਵੀ ਗੁਲਾਮੀ ਦੇ ਵਿੱਚ ਸਰਕਾਰਾਂ ਨੇ ਸਾਨੂੰ ਰੱਖਿਆ ਹੋਇਆ। ਜਿਹੜੀਆਂ ਸਰਕਾਰਾਂ ਲੋਕਤੰਤਰ ਦੀ ਗੱਲ ਕਰਦੀਆਂ, ਉਹ ਲੋਕਤੰਤਰ ਦੀ ਹੱਤਿਆ ਤੇ ਕਹਿਰ ਢਾ ਰਹੀਆਂ ਇਹ ਸਰਕਾਰਾਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵਾਰ ਫਿਰ ਤੋਂ ਕਾਲੇ ਕੱਪੜੇ ਪਾ ਕੇ, ਹੱਥਾਂ ਨੂੰ ਹੱਥ ਘੜੀਆਂ ਲਾ ਕੇ ਪ੍ਰਦਰਸ਼ਨ ਕਰਨਾ ਪਿਆ ਹੈ। ਚੰਡੀਗੜ੍ਹ ਮੋਹਾਲੀ ਦੀ ਸਰਹੱਦ ਦੇ ਉੱਪਰ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ। ਗੁਰਿੰਦਰ ਸਿੰਘ ਭੰਗੂ ਹੈ, ਤਮਾਮ ਸਾਰੇ ਪ੍ਰਦਰਸ਼ਨ ਕਰੀਏ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਤੁਸੀਂ ਅੱਜ ਫਿਰ ਤੋਂ ਪ੍ਰਦਰਸ਼ਨ ਕੀਤਾ, ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਕਰਕੇ ਆਏ ਹੋ, ਤਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਜੀ? ਦੇਖੋ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨਾ ਤਾਂ ਉਸ ਮਾਲਕ ਨੇ ਆ, ਪਰ ਜਿਸ ਹਰ ਇੱਕ ਕਦਮ ਨੂੰ ਪੱਟ ਕੇ, ਸੋਚ ਕੇ, ਇੱਕ ਇੱਕ ਸਕਿੰਟ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਉਹਨੂੰ ਬੜਾ ਛਾਣ ਕੇ ਅਸੀਂ ਸਾਰੇ ਲੱਗੇ ਹੋਏ ਆ। ਮਹਾਰਾਜ ਭਲੀ ਕਰੂਗਾ ਆਉਣ ਵਾਲੇ ਦਿਨਾਂ 'ਚ। ਵੇਖਿਓ, ਇਹ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ, ਜਿਵੇਂ ਅਸੀਂ ਦਿੱਲੀ ਦੇ ਵਿੱਚ ਕੀਤਾ, ਉਹਨੂੰ ਅਸੀਂ ਸਫਲਦੇ ਹਾਂ। ਬੜਾ ਸਫਲ, ਪੀਸਫੁਲ, ਉਹ ਸ਼ਾਂਤਮਈ ਪ੍ਰੋਟੈਸਟ ਸੀ। ਚਾਹੇ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਨੇ ਸਾਡੇ ਤੇ ਜ਼ਬਰ ਢਾਇਆ, ਸਾਡੇ ਆਗੂ ਸਾਹਿਬਾਨਾਂ ਦੀ ਉਮਰ ਦਾ ਵੀ ਕੋਈ ਤਗਿਆਜਾ ਨਹੀਂ ਦੇਖਿਆ ਉਹਨਾਂ ਨੇ, ਵੀ 80-80 ਸਾਲ ਦੇ ਬਜ਼ੁਰਗਾਂ ਨੂੰ ਕਿਵੇਂ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ। ਸਾਡੀਆਂ ਅਰੈਸਟਾਂ ਹੋਈਆਂ, ਅਰੈਸਟ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ। ਪਰ ਦੂਜੀ ਗੱਲ ਜਿਹੜੀ ਅੱਜ ਦੀ ਮੰਗ ਹੈਗੀ ਆ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੀ, 25 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਤਰੀਕ ਹੈਗੀ ਆ। ਹੁਣ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹ ਲੱਗੀ ਜਾਂਦਾ ਉਹਨਾਂ ਨੂੰ ਵੀ ਮੁੱਖ ਮੰਤਰੀ ਬਹੁਤ ਵਧੀਆ, ਸਰਕਾਰ ਬਹੁਤ ਵਧੀਆ, ਕਿਉਂਕਿ ਭੇਡਾਂ ਬਹੁਤ ਨੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਸਭ ਤੋਂ ਵੱਡਾ ਰੋੜਾ ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ 'ਚ ਜਾਂ ਉਹਨਾਂ ਦੀ ਜਿਹੜੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਪੰਜਾਬ ਸਰਕਾਰ ਹੈਗਾ। ਕਿਵੇਂ ਹੈਗਾ? ਜਿਹੜੇ ਵੀ ਕੋਰਟਾਂ ਦੇ ਵਿੱਚ ਤੱਥ ਪੇਸ਼ ਕੀਤੇ ਜਾਂਦੇ ਨੇ, ਤੱਥ ਲਗਾਏ ਜਾਂਦੇ ਨੇ, ਜਾਂ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਜਿਹੜੀ ਸੈਂਟਰ ਨੂੰ ਰਿਪੋਰਟ ਭੇਜੀ ਜਾਂਦੀ ਆ, ਉਹ ਕਿਤੇ ਨਾ ਕਿਤੇ ਬੇਤੁਕੀ ਗਲਤ ਤੱਥ ਪੇਸ਼ ਕੀਤੇ ਜਾਂਦੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ। ਦੂਜੀ ਗੱਲ, ਭਾਈ ਪਰਮਜੀਤ ਸਿੰਘ ਭਿਓਰਾ ਸਾਹਿਬ ਦੀ ਪਟਿਆਲੇ 'ਚ ਕਿੰਨੇ ਸਮੇਂ ਤੋਂ ਐਸਐਸਪੀ ਸਾਹਿਬ ਕੋਲ ਜਿਹੜੀ ਉਹਦੀ ਪਈ ਆ, ਦੂਜੀ ਗੱਲ ਐਪਲੀਕੇਸ਼ਨ ਪਈ ਆ, ਉਹਨੂੰ ਕਿਉਂ ਨਹੀਂ ਪਰੋਲ ਦਿੱਤੀ ਜਾਂਦੀ? ਤੀਜੀ ਗੱਲ, ਅਮਰਤਪਾਲ ਸਿੰਘ ਦੀ ਐਨਐਸਏ ਹਟਾ ਦਿੱਤੀ ਗਈ ਆ, ਉਹਨੂੰ ਪੰਜਾਬ 'ਚ ਕਿਉਂ ਨਹੀਂ ਸ਼ਿਫਟ ਕੀਤਾ ਜਾਂਦਾ? ਚੌਥੀ ਮੰਗ, ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਬਾਰੇ ਕਿਉਂ ਸਟੈਂਡ ਨਹੀਂ ਲੈਂਦੀ ਪੰਜਾਬ ਸਰਕਾਰ? ਸੈਂਟਰ, ਅਸੀਂ ਕੱਲ ਐਸਐਸਪੀ ਚੰਡੀਗੜ੍ਹ ਨੂੰ ਇੱਕ ਲੈਟਰ ਪ੍ਰੋਵਾਈਡ ਕਰਾਇਆ। ਅਸੀਂ ਉਹਨਾਂ ਤੇ ਅੱਜ ਵੀ ਬੜੇ ਜ਼ੋਰਦਾਰ ਮੰਗ ਕੀਤੀ ਆ ਵੀ ਸਾਡੀ ਗਵਰਨਰ ਸਾਹਿਬ ਨਾਲ ਇਸ ਵਿਸ਼ੇ ਤੇ ਮੀਟਿੰਗ ਕਰਾਓ। ਉਹਦੇ ਵਿੱਚ ਕਲੀਅਰ ਹੈਗਾ ਵੀ ਮਤਲਬ ਉਹਨਾਂ ਦੀ ਫਾਂਸੀ ਉਹ ਭੇਜਣੀ ਕਿਹਨੇ ਰਿਪੋਰਟ ਬਣਾ ਕੇ? ਉਹ ਪੰਜਾਬ ਸਰਕਾਰ ਚੁੱਪ ਬੈਠੀ ਆ। ਸੈਂਟਰ ਸਰਕਾਰ ਤੋਂ ਲੈਟਰ ਲਿਖ ਕੇ ਆਇਆ, 1-2 ਦਿਨਾਂ 'ਚ ਤੁਹਾਨੂੰ ਸਾਰਾ ਕੁਝ ਦਿਖਾ ਵੀ ਦੇਵਾਂਗੇ। ਤੇ ਪੰਜਵੀਂ ਗੱਲ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ,
ਉਹ ਲੰਮੇ ਸਮੇਂ ਤੋਂ ਬਿਮਾਰੀ ਦੇ ਵਿੱਚ ਜਕੜੇ ਹੋਏ ਨੇ। ਕੀ ਮਤਲਬ ਐਡਾ ਜ਼ਬਰ, ਐਡਾ ਕਹਿਰ ਸਰਕਾਰਾਂ ਢਾ ਰਹੀਆਂ, ਉਹਨੂੰ ਬਿਮਾਰੀ ਦੇ ਨਾਂ ਤੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਸਕਦਾ? ਤੇ ਕਿਤੇ ਨਾ ਕਿਤੇ ਕਾਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਜਕੜ ਕੇ, ਦੇਖੋ 35 ਸਾਲਾਂ ਲਈ ਅੰਦਰ ਹੋ ਗਏ ਬੈਠੇ ਉਹਨਾਂ ਨੂੰ, ਤੇ 1 ਘੰਟਾ ਜਾਂ 2 ਘੰਟੇ ਜੇਲ੍ਹ 'ਚ ਰਹਿਣਾ ਬੜਾ ਔਖਾ। ਤਾਂ ਉਹਨਾਂ ਲਈ ਅੱਜ ਮੈਂ ਤੁਹਾਡੇ ਮਾਧਿਅਮ ਨੂੰ ਕਹਿਣਾ ਵੀ ਜਿਹੜੀ ਕਿਸਾਨੀ ਲੜਾਈ ਆ ਨਾ, ਉਹ ਬਹੁਤ ਛੋਟੀ ਆ। ਬੰਦੀ ਸਿੰਘਾਂ ਦੀ ਰਿਹਾਈ ਮੂਹਰੇ ਮੈਨੂੰ ਲੱਗਦੀ ਅੱਜ ਜੇ ਪੰਜਾਬ ਦੀ ਸਭ ਤੋਂ ਵੱਡੀ ਲੜਾਈ ਹੈਗੀ ਆ ਤਾਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਹੈਗੀ ਆ। ਮੋਰਚਾ ਲੱਗਿਆ ਹੋਇਆ। ਰੌਲਾ ਕੀ ਆ? ਅਸੀਂ ਤੁਹਾਡੇ ਮਾਧਿਅਮ ਨਾਲ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਰੀ ਲੀਡਰਸ਼ਿਪ ਵੀ ਭਾਈ 13,000 ਦੇ ਲਗਭਗ ਪਿੰਡ ਆ, ਹਰ ਇੱਕ ਦਰਵਾਜ਼ੇ, ਹਰ ਇੱਕ ਘਰ 'ਚੋਂ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉੱਠਣੀ ਚਾਹੀਦੀ ਆ। ਅਸੀਂ ਸਮਝਦੇ ਆ ਵੀ ਪੰਜਾਬ ਬੜਾ ਦਰਦੀ ਆ, ਉਹਨਾਂ ਕੋਲ ਸਮਾਂ ਨਹੀਂ, ਉਹ ਘਰ ਬੈਠੇ ਹਰ ਇੱਕ ਮਾਂ ਚੁੱਲ੍ਹੇ ਤੇ ਬੈਠੀ, ਹਰ ਇੱਕ ਭੈਣ, ਹਰ ਇੱਕ ਭਰਾ ਇਹ ਸੋਚਦਾ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ, ਪਰ ਕਹਿਣ ਨਾਲ ਨਹੀਂ ਆਉਣੇ। ਜਦੋਂ ਆਪਾਂ ਸਿਰ ਜੋੜਨਗੇ ਕੌਮੀ ਸਾਹਿਬ ਮੋਰਚੇ 'ਚ ਆਪਾਂ ਹਾਜ਼ਰੀ ਭਰਾਂਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਤੇ ਫਿਰ ਬੰਦੀ ਸਿੰਘ ਰਿਹਾ ਹੋਣਗੇ। ਆ ਜਿਹੜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋ ਇਦਾਂ ਦਾ ਲਿਬਾਸ ਪਾ ਕੇ, ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਨ ਤੇ ਜੂੰ ਸਰਕਦੀ ਸਰਕਾਰ ਦੇ? ਦੇਖੋ ਜੂਆਂ ਸਰਕਦੀ ਆ ਤੇ ਤਕਲੀਫ ਵੀ ਹੁੰਦੀ ਆ। ਇਹ 'ਚੋਂ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜਦੋਂ ਦਿੱਲੀ ਪ੍ਰਸ਼ਾਸਨ ਨਾਲ ਸਾਡੀ ਗੱਲ ਚੱਲਦੀ ਸੀ, ਉੱਥੇ ਕੋਈ ਨਈ ਗੱਲ ਹੋਈ, ਉਹਨਾਂ ਸਾਨੂੰ ਇੱਕੇ ਕਹਿੰਦੇ ਤੁਸੀਂ ਦਿੱਲੀ ਜਾਂ ਅਸੀਂ ਤੁਹਾਡੀ ਰਾਸ਼ਟਰਪਤੀ ਕੋਲ ਲੈ ਜਾਂਦੇ ਆ 2 ਜਾਂ 3 ਬੰਦਿਆਂ ਨੂੰ, ਪਰ ਕਾਲੇ ਕੱਪੜੇ ਨਾ ਪਾਓ ਤੇ ਸੰਗਲ ਨਾ ਜਕੜੋ। ਅਸੀਂ ਉੱਥੇ ਜਿਹੜਾ ਆਪਣਾ ਮੰਗ ਪੱਤਰ ਦੇਣਾ ਸੀ ਉਹ ਵੀ ਰੱਦ ਕਰ ਦਿੱਤਾ, ਕਿਉਂਕਿ ਸਾਨੂੰ ਪਤਾ ਵੀ ਸਾਡੇ ਬੰਦੀ ਸਿੰਘ ਇੱਕਣ ਜਕੜੇ ਹੋਏ ਰਹਿੰਦੇ ਆ। ਉਹਦੇ ਲਈ ਸਾਡੇ ਨੂੰ ਲੱਗਦਾ ਵੀ ਬਹੁਤ ਪੋਜ਼ਿਟਿਵ ਗੱਲ ਜਾਂਦੀ ਆ। ਲੋਕਾਂ ਨੂੰ ਦੇਸ਼ ਪ੍ਰਦੇਸ਼ 'ਚ ਪਤਾ ਵੀ ਅਸੀਂ ਪਹਿਲਾਂ ਵੀ ਗੁਲਾਮ ਸੀ, ਅੱਜ ਵੀ ਗੁਲਾਮੀ ਦੇ ਵਿੱਚ ਸਰਕਾਰਾਂ ਨੇ ਸਾਨੂੰ ਰੱਖਿਆ ਹੋਇਆ। ਜਿਹੜੀਆਂ ਸਰਕਾਰਾਂ ਲੋਕਤੰਤਰ ਦੀ ਗੱਲ ਕਰਦੀਆਂ, ਉਹ ਲੋਕਤੰਤਰ ਦੀ ਹੱਤਿਆ ਤੇ ਕਹਿਰ ਢਾ ਰਹੀਆਂ ਇਹ ਸਰਕਾਰਾਂ। ਤੇ ਲੋਕਤੰਤਰ ਦਾ ਰਾਈਟ ਪ੍ਰੋਟੈਸਟ ਕਰਨੇ ਨੂੰ ਵੀ ਕਹਿੰਦਾ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਪੀਸਫੁਲ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਗੁਰੂ ਮਹਾਰਾਜ ਜੋ ਸੱਤੇ ਕਰਵਾ ਰਿਹਾ, ਮੈਨੂੰ ਲੱਗਦਾ ਵੀ ਜਲਦੀ ਹੀ ਤੇ ਵਧੀਆ ਰਿਜ਼ਲਟ ਮਿਲਣਗੇ। ਆ ਜਿਹੜਾ ਤੁਸੀਂ ਮੈਮੋਰੰਡਮ ਅੱਜ ਦੇਣ ਵਾਸਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ, ਸੀਐਮ ਦੇ OSD ਵੀ ਆਏ, ਕੀ ਲੱਗਦਾ ਕਿ ਇਹ ਜਿਹੜੀ ਗੱਲਬਾਤ ਹੈ ਕਿਸੇ ਸਿਰੇ ਚੜੀ, ਕੋਈ ਵਿਸ਼ਵਾਸ ਦਵਾਇਆ ਉਹਨਾਂ ਨੇ? ਦੇਖੋ ਜਿਹੜਾ OSD ਬਰਾੜ ਸਾਹਿਬ ਆਏ ਤੇ ਇੱਕ ਗੱਲ ਦੇਖਣੀ ਪਊਗੀ, ਕਿਉਂਕਿ 25 ਤਰੀਕ ਆ, ਅੱਜ 22 ਤਰੀਕ ਦੇ ਵਿੱਚ ਹੈਗੇ, 25 ਨੂੰ ਤਰੀਕ ਹੈਗੀ ਆ। ਅੱਜ ਅਸੀਂ ਬਿਲਕੁਲ ਸੰਕੇਤਕ ਤੌਰ ਤੇ ਧਰਨਾ ਦਿੱਤਾ, ਸਾਫ਼ ਸੁਥਰੀ ਸੋਚ ਨਾਲ ਧਰਨਾ ਦਿੱਤਾ, ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਅਸੀਂ ਚਾਹੁੰਦੇ ਆ ਵੀ ਸਾਨੂੰ ਨਾ ਸਾਡੇ ਨਾਲ ਨਾ ਧੱਕਾ ਕੀਤਾ ਜਾਵੇ, ਸਾਨੂੰ ਨਾ ਮਜਬੂਰ ਕੀਤਾ ਜਾਵੇ ਕਿ ਅਸੀਂ ਬੈਰੀਕੇਡ ਨਹੀਂ ਤੇ ਤੋੜ ਸਕਦੇ। ਪਰ ਗੱਲ ਕੀ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਅਸੀਂ ਕਿਸੇ ਤਕਰਾਰਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ। ਅਸੀਂ ਪੀਸਫੁਲ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਕਰਾ ਕੇ ਹਟਾਂਗੇ। ਪਰ ਇਹ ਹੁਣ ਸਰਕਾਰ ਨੂੰ ਵੀ ਸੋਚਣਾ ਪਵੇਗਾ, ਕਿਉਂਕਿ ਇਹ ਪ੍ਰੋਟੈਸਟ ਇੱਥੇ ਬੰਦ ਤਾਂ ਹੋ ਗਿਆ ਨਹੀਂ। ਅੱਜ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪ੍ਰੋਟੈਸਟ ਹੋਣਗੇ। 27 ਤਰੀਕ ਨੂੰ ਵੱਡੀ ਇੱਕ ਮੀਟਿੰਗ ਰੱਖੀ ਹੈ ਕੌਮੀ ਸਾਹਿਬ ਮੋਰਚੇ ਨੇ, ਉਹਦੇ ਵਿੱਚ ਸਾਰੇ ਬੁੱਧੀਜੀਵੀ, ਪੰਥਕ, ਸੰਤ ਮਹਾਂਪੁਰਸ਼ ਨੇ, ਕਿਸਾਨ ਜਥੇਬੰਦੀਆਂ ਹੈਗੀਆਂ। ਸੋ ਸਾਰੇ ਉਹ ਤੋਂ ਵੱਡੀਆਂ ਕੌਲਾਂ ਦੇਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਸੰਘਰਸ਼ ਕੌਮੀ ਸਾਹਿਬ ਮੋਰਚੇ ਵੱਲੋਂ ਹੋਰ ਤੇਜ਼ ਕੀਤਾ ਜਾਊਗਾ। ਇਹ ਜਿਹੜਾ ਮਸਲਾ ਹੈ ਤਕਰੀਬਨ ਕਈ ਦਹਾਕੇ ਪੁਰਾਣਾ, ਇਸ ਮਸਲੇ ਦੇ ਉੱਪਰ ਕੰਮ ਹੋ ਰਿਹਾ ਹੈ। ਬਹੁਤ ਸਾਰੇ ਜਿਹੜੇ ਸੁਹਿਰਦ ਲੋਕ ਹੈ ਪਹਿਲਾਂ ਵੀ ਗੱਲ ਕਰਦੇ ਰਹੇ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ। ਇੱਦਾਂ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ ਇੰਨੇ ਲੱਖ ਸਾਈਨ ਕਰਵਾ ਲਿਆ, ਅਕਾਲੀ ਦਲ ਵੀ ਕਹਿ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਕੀ ਲੱਗਦਾ ਕਿ ਇੱਕ ਮਤ ਨਹੀਂ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਊਣਤਾਈਆਂ ਆ ਰਹੀਆਂ? ਦੇਖੋ ਮੈਂ ਸਮਝਦਾ ਕੋਈ ਵੀ ਕੋਸ਼ਿਸ਼ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਸਤਿਕਾਰਯੋਗ ਆ। ਖਾਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਦੇਖੋ ਅਸੀਂ ਤਾਂ ਅਕਾਲ ਤਖਤ ਸਾਹਿਬ ਸਾਡੀ ਸੁਪਰੀਮੋ ਆ। ਅਕਾਲ ਤਖਤ ਤੋਂ ਕੋਈ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਉਹਨੂੰ ਅਸੀਂ ਸਿਰ ਨੀਵਾਂ ਝੁੱਕ ਕੇ ਉਹਨੂੰ ਅਸੀਂ ਪ੍ਰਵਾਨ ਕਰਦੇ ਹਾਂ। ਸੋ ਜਿਹੜਾ ਵੀ ਕਰ ਰਿਹਾ ਹੁਣ ਇਹ ਖਾਮੀਆਂ ਕਿਉਂ ਹੈਗੀਆਂ, ਕਿੱਥੇ ਤੱਕ ਗੱਲ ਪਹੁੰਚੀ, ਪਰ ਅਸੀਂ ਜ਼ਰੂਰ ਤੁਹਾਡੇ ਨਾਲ ਦਾਅਵਾ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਕੁਛ ਨਾ ਕੁਛ ਭਾਈ ਬਲਵੰਤ ਸਿੰਘ ਰਾਂਝੋਆਣੇ ਦੀ ਫਾਂਸੀ ਬਾਰੇ ਔਰ ਭਾਈ ਸਾਹਿਬ ਦੀ ਪਰੋਲ ਬਾਰੇ ਔਰ ਭਿਓਰਾ ਸਾਹਿਬ ਦੀ ਪਰੋਲ ਬਾਰੇ ਜ਼ਰੂਰ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਤੇਜ਼ ਕੀਤੇ ਜਾਣਗੇ। ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਮਿਲਣਗੇ। ਬਿਲਕੁਲ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ, ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਨਤੀਜੇ ਕਿਸ ਤਰੀਕੇ ਦੇ ਨਿਕਲ ਕੇ ਸਾਹਮਣੇ ਆਉਂਦੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।